अस्सलाम वालेकुम जी। उम्मीद करना कि सारे ठीक हो दे। अच्छा जी, माशाल्लाह एक और स्टूडेंट पास हुए ने, यासर अली राणा भाई ने जी। एक गलती ना दी हुई है और ना अपनी थ्योरी पास की जी। तो बहुत बहुत मुबारक होवे। और बाकी जेडे स्टूडेंट ने थ्योरी पास कर ली है, मेरे व्हाट्सएप नंबर पर अपना PDF सेंड कर दियो ताकि दूसरे दोस्तों की भी हेल्प हो जाए। और ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੂੰ ਦੱਸ ਦੇਵਾਂ ਕਿ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਔਰ ਉਹ ਸਟੂਡੈਂਟ ਜਿਹੜਾ ਐਗਜ਼ਾਮ ਦੇਣੇ ਦਾ ਸੋਚ ਰਹੇ ਨੇ, ਅਗਰ ਉਹਨਾਂ ਦੀਆਂ ਗਲਤੀਆਂ 4 5 ਜਾਂ 6 ਹੋ ਰਹੀਆਂ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਐਗਜ਼ਾਮ ਦੀ ਡੇਟ ਲੈ ਲੈਣ, ਕਿਉਂਕਿ ਮਹੀਨਾ ਸਵਾ ਲੱਗ ਜਾਂਦਾ ਹੈ ਜਿਹੜਾ ਡਾਕੂਮੈਂਟ ਤਿਆਰ ਕਰਦੇ ਆ, ਅਪਾਇੰਟਮੈਂਟ ਆਉਂਦੇ ਆ। ਅਗਰ ਘੱਟ ਵੀ ਟਾਈਮ ਲੱਗੇ ਤੇ ਉਹ ਤੁਸੀਂ ਆਰਾਮ ਨਾਲ ਆਪਣੀ ਜਿਹੜੀ ਤਿਆਰੀ ਕਰ ਸਕਦੇ ਹੋ। ਜਿਹੜੀਆਂ 5 6 ਗਲਤੀਆਂ ਹੁੰਦੀਆਂ ਨੇ ਉਹਨੂੰ ਆਰਾਮ ਨਾਲ 0 1 2 ਤੱਕ ਲੈ ਕੇ ਆ ਸਕਦੇ ਹੋ। ਠੀਕ ਹੈ ਜੀ। ਔਰ ਬਾਕੀ ਅਗਰ ਕੋਈ ਸਟੂਡੈਂਟ ਐਸੇ ਨੇ ਜਿਨ੍ਹਾਂ ਦੀਆਂ ਗਲਤੀਆਂ ਨਹੀਂ ਕੱਟਦੀਆਂ ਪਈਆਂ, ਅਗਰ ਟਾਈਮ ਹੋਵੇ ਤੁਹਾਡੇ ਕੋਲ ਤੇ ਆਰਗੂਮੈਂਟ ਕਰਦੇ ਜਾਵੋ, ਰਿਪੀਟ ਕਰਦੇ ਜਾਵੋ। ਇਹ ਨਹੀਂ ਕੀਤਾ ਬਈ ਇੱਕ ਵਾਰੀ ਅਸਾਂ 25 ਚੈਪਟਰ ਪੜ੍ਹ ਲੈਣ ਤੇ ਅੱਗੋਂ ਅਸੀਂ ਸਕੇਦੇ ਕਰਨੇ ਸ਼ੁਰੂ ਕਰ ਦਿੱਤੇ ਨੇ। ਸਕੇਦੇ ਵੀ ਕਰੋ ਲੇਕਿਨ ਆਰਗੂਮੈਂਟ ਵੀ ਕਰਦੇ ਜਾਓ। ਪਹਿਲੇ ਚੈਪਟਰ ਤੋਂ ਸ਼ੁਰੂ ਹੋ ਕੇ ਜਿਹੜਾ ਪੂਰਾ ਕੋਰਸ ਪੜ੍ਹਦੇ ਜਾਓ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਮਤਲਬ ਤੁਹਾਡੀਆਂ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਪਈਆਂ ਆਟੋਮੈਟਿਕਲੀ ਘੱਟ ਜਾਣਗੀਆਂ। ਤੇ ਖਾਸ ਤੌਰ ਤੇ ਅਗਰ ਤੁਹਾਡੇ ਕੋਲ ਟਾਈਮ ਥੋੜਾ ਹੁੰਦਾ ਹੈ, ਫਿਰ ਉਹਨਾਂ ਚੈਪਟਰਾਂ ਦੇ ਆਰਗੂਮੈਂਟ ਜ਼ਰੂਰ ਕਰੋ ਜਿਨ੍ਹਾਂ ਵਿੱਚੋਂ ਤੁਹਾਡੀਆਂ ਗਲਤੀਆਂ ਹੁੰਦੀਆਂ ਨੇ। ਠੀਕ ਹੈ ਜੀ। ਤੇ ਚਲੋ ਜੀ, ਸਕੇਦਾ ਵੇਖਦੇ ਹਾਂ ਕਿਸ ਤਰ੍ਹਾਂ ਦਾ ਸੀ, ਆਸਾਨ ਸੀ, ਮੁਸ਼ਕਲ ਸੀ। ਪਹਿਲਾ ਸਵਾਲ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਵੀ ਪੈਦਲ ਦਾ ਜਿਹੜਾ ਰਸਤਾ ਰਿਜ਼ਰਵ ਸੀ ਪੈਦਲ ਦਾ, ਉਹ ਰਸਤਾ ਹੁਣ ਖਤਮ ਹੋ ਗਿਆ। Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un divieto di transito, ਕਹਿੰਦਾ ਚੱਲਣੇ ਦੀ ਪਾਬੰਦੀ ਹੈ। per i pedoni, ਪੈਦਲ ਦੇ ਲਈ। ਫਾਲਤੂ ਜੀ, ਚੱਲਣੇ ਦੀ ਪਾਬੰਦੀ ਨਹੀਂ, ਜਿਹੜਾ ਰਿਜ਼ਰਵ ਰਸਤਾ ਸੀ ਉਹ ਰਸਤਾ ਖਤਮ ਹੋਇਆ। ਦੂਸਰਾ ਜੀ, ਇਹ ਬਿਜਲੀ ਵਾਲਾ ਜਿਹੜੀ ਪੋਜੀਸ਼ਨ ਹੀ ਖਲੋਤੀ ਹੈ, ਇਹ ਪੋਜੀਸ਼ਨ ਜਿਹੜੀ ਹੈ ਸਾਡੇ ਵਾਸਤੇ 200 ਇਸ਼ਾਰੇ ਦੇ ਬਰਾਬਰ ਹੈ। ਜਾਂ ਕਹਿ ਲਓ ਕਿ ਜਿਹੜੀਆਂ ਸਾਹਮਣੇ ਤੋਂ ਗੱਡੀਆਂ ਆ ਰਹੀਆਂ ਨੇ ਜਾਂ ਇਹਦੀ ਬੈਕ ਸਾਈਡ ਤੋਂ ਆ ਰਹੀਆਂ ਨੇ, ਉਹਨਾਂ ਗੱਡੀਆਂ ਵਾਸਤੇ ਇਹ 200 ਇਸ਼ਾਰਾ ਹੈ। La posizione del vigile, ਜਿਹੜੀ ਹੈ ਬਿਜਲੀ ਵਾਲੇ ਦੀ ਪੋਜੀਸ਼ਨ ਹੈ, con le braccia aperte, ਬਾਜ਼ੂ ਖੁੱਲਿਆਂ ਦੇ ਨਾਲ, verso la nostra direzione, ਸਾਡੀ ਡਾਇਰੈਕਸ਼ਨ ਦੀ ਤਰਫ, come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ। ਇਕੁਅਲ ਹੈ, ਕਹਿੰਦਾ ਇਹ ਪੋਜੀਸ਼ਨ ਜਿਹੜੀ ਹੈ ਇਕੁਅਲ ਹੈ, ਬਰਾਬਰ ਹੈ alla luce verde del semaforo, ਇਸ਼ਾਰੇ ਦੀ verde ਲਾਈਟ ਦੇ। ਫਾਲਤੂ ਜੀ, verde ਨਹੀਂ, ਇਹ 200 ਦੇ ਬਰਾਬਰ ਹੈ। ਤੀਸਰਾ, può essere pericoloso, ਕਹਿੰਦਾ ਖਤਰਨਾਕ ਹੋ ਸਕਦਾ ਹੈ। circolare troppo vicino, ਜ਼ਿਆਦਾ ਨਜ਼ਦੀਕ ਹੋ ਕੇ ਚੱਲਣਾ, alle auto parcheggiate, ਉਹਨਾਂ ਗੱਡੀਆਂ ਦੇ ਜਿਹੜੀਆਂ ਪਾਰਕਿੰਗ ਵਿੱਚ ਲੱਗੀਆਂ ਨੇ। ਕਹਿੰਦਾ ਜਿਹੜੀ ਗੱਡੀਆਂ ਪਾਰਕਿੰਗ ਵਿੱਚ ਲੱਗੀਆਂ ਨੇ ਉਹਨਾਂ ਦੇ ਨਜ਼ਦੀਕ ਹੋ ਕੇ ਚੱਲਣਾ ਖਤਰਨਾਕ ਹੋ ਸਕਦਾ ਹੈ। perché, ਕਿਉਂ? potrebbero impedire la vista, ਉਹ ਨਜ਼ਰ ਆਉਣੇ ਤੋਂ, ਦਿਖਾਈ ਦੇਣੇ ਤੋਂ ਰੋਕ ਸਕਦੀਆਂ ਨੇ। di un disabile in carrozzella, ਜਿਹੜਾ ਕੋਈ ਹੈਂਡੀਕੈਪ ਆਪਣੀ ਰੇਹੜੀ ਦੇ ਉੱਤੇ, ਅਪਾਹਿਜ ਬੰਦਾ ਆਪਣੀ ਰੇਹੜੀ ਦੇ ਉੱਤੇ ਵੇ, ਉਹ di un pedone, ਜਾਂ ਕੋਈ ਇੱਕ ਪੈਦਲ ਹੈ ਕਿ spinge un passeggino per bambini, ਜਿਹੜਾ ਬੱਚਿਆਂ ਵਾਲੀ ਰੇਹੜੀ ਨੂੰ ਧੱਕਾ ਲਾ ਰਿਹਾ। ਕਿ sono in procinto di attraversare, ਜਿਹੜੇ ਬਿਲਕੁਲ ਉਸ ਪੁਆਇੰਟ ਤੇ ਨੇ ਜਿੱਥੋਂ ਕ੍ਰਾਸ ਕਰਨਾ ਨੇ। ਵੇਰੋ ਜੀ, ਇਹ ਚੀਜ਼ ਖਤਰਨਾਕ ਹੋ ਸਕਦੀ ਹੈ। ਅੱਛਾ ਜੀ, ਇੱਥੇ ਲਫ਼ਜ਼ ਆਇਆ impedire, sempre vero ਹੈ ਤੇ 0 ਫਾਲਸੋ ਹੈ। ਅੱਛਾ ਜੀ, ਹੋਰ ਵੀ ਕੋਈ ਲਫ਼ਜ਼ ਹੈ? ਨਹੀਂ ਜੀ, ਹੋਰ ਕੋਈ ਨਹੀਂ। 4 ਨੰਬਰ, il conducente che intende fermarsi, ਕਹਿੰਦਾ ਉਹ ਡਰਾਈਵਰ ਜਿਹੜਾ ਰੁਕਣਾ ਚਾਹੁੰਦਾ ਹੈ। sul margine destro della carreggiata ਦੇ ਸੱਜੇ ਕਿਨਾਰੇ ਤੇ। può evitare di segnalare, ਕਹਿੰਦੇ ਉਹ ਨਿਸ਼ਾਨਦੇਹੀ ਕਰਨੇ ਤੋਂ ਬਚ ਸਕਦਾ, ਮਤਲਬ ਇਸ਼ਾਰਾ ਲਾਣੇ ਤੋਂ ਵੀ ਬਚ ਸਕਦਾ ਹੈ। la sua l'intenzione di effettuare tale manovra, ਜਿਹੜਾ ਉਹ ਮਨੋਵਰਾ ਕਰਨਾ ਚਾਹੁੰਦਾ ਹੈ। se il traffico è scarso, ਅਗਰ ਟ੍ਰੈਫਿਕ ਥੋੜੀ ਹੈ। ਫਾਲਸੋ ਜੀ, ਅਗਰ ਟ੍ਰੈਫਿਕ ਥੋੜੀ ਤੇ ਦੂਰ ਦੀ ਗੱਲ, ਸੜਕ ਖਾਲੀ ਵੀ ਹੈ ਨਾ, तुसां कुर्सिया चेंज करना है, सज्जे किनारे ते होना है, खब्बे ते होना है, फिर भी इशारा लाना है। 5 नंबर, il segnale mobile triangolare di pericolo, जो ट्रायंगल निशान है, fa parte dell'equipaggiamento, कहंदा ये वो समान दा हिस्सा वे, ओब्लिगाटोरियो, जेड़ा लाजमी है, जरूरी है दे लिए ऑटो व्हीकल गड्डियां दा। वेरो जी, गड्डी दे जरूरी समान दा हिस्सा है, लाजमी गड्डी दे विच होना चाहिए। 6 नंबर, se si commettono contemporaneamente, कहंदा अगर कट्ठियां करदे हो, più violazioni, ज़्यादा खिलाफवर्जियां कट्ठियां करदे हो,
che comportano perdita di punti sulla patente ਜਿਹਦੇ ਨਾਲ patente ਦੀਆਂ puntiਆਂ ਕੱਟੀਆਂ ਜਾਂਦੀਆਂ ਹੋਣ possono essere decurtati almeno 10 punti ਫਿਰ ਕਹਿੰਦਾ ਮੈਕਸਿਮਮ 10 puntiਆਂ ਕੱਟੀਆਂ ਜਾ ਸਕਦੀਆਂ ਨੇ salvo che si tratti di infrazioni ਇਸ ਤੋਂ ਇਲਾਵਾ ਜੇ ਕੋਈ ਐਸੀ ਖਿਲਾਫਵਰਜ਼ੀ ਨਾ ਹੋਵੇ che comportano la revoca della patente ਜਿਹਦੇ ਵਿੱਚ ਲਾਇਸੈਂਸ ਕੈਂਸਲ ਹੁੰਦਾ ਹੋਵੇ ਫਾਲਸੋ ਜੀ 10 ਨਹੀਂ 15 puntiਆਂ ਕੱਟ ਸਕਦੇ ਨੇ 7 number la responsabilità civile ਜਿਹੜੀ civile ਵੇ connessa al sinistro stradale ਇਹਦਾ ਤਲਕ ਹੈ sinistro stradale road accident ਦੇ ਨਾਲ ਇਹ esclusa ਤੇ ਕਹਿੰਦਾ ਇਹ ਖਤਮ ਹੋ ਜਾਏ ਜਿਹੜੀ civile ਵੇ per danni di lieve entità ਅਗਰ lieve entità ਨੁਕਸਾਨ ਹੈ ਨਾ ਮਤਲਬ ਥੋੜਾ ਨੁਕਸਾਨ ਹੈ ਨਾ ਤੇ ਫਿਰ ਕਹਿੰਦਾ civile ਜਿਹੜੀ ਹੈ esclusa ਹੋ ਜਾਏਗੀ ਖਤਮ ਹੋ ਜਾਏਗੀ ਫਾਲਸੋ ਥੋੜਾ ਵੀ ਨੁਕਸਾਨ ਹੈ ਫਿਰ ਵੀ ਤੁਸੀਂ ਭਰਨਾ ਹੈ ਨੁਕਸਾਨ ਭਰ ਕੇ ਖਤਮ ਕਰਾ ਸਕਦੇ ਹੋ 8 ਨੰਬਰ ਜੀ attraversamento pedonale ਆ ਗਈ ਹੈ in presenza del segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ obbligatorio suonare il clacson ਕਹਿੰਦਾ ਲਾਜ਼ਮੀ ਹੈ ਹਾਰਨ ਵਜਾਣਾ se vi sono pedoni che attraversano ਅਗਰ ਪੈਦਲ ਹੁਣ ਕ੍ਰਾਸ ਕਰਦੇ ਹੋਏ sulle strisce pedonali ਪੈਦਲ ਵਾਲੀਆਂ ਲਾਈਨਾਂ ਦੇ ਉੱਤੋਂ ਫਾਲਸੋ ਜੀ ਹਰਨ ਨਹੀਂ ਵਜਾ ਸਕਦੇ ਇਹ ਕਹਿ ਰਿਹਾ ਲਾਜ਼ਮੀ ਹੈ 9 ਨੰਬਰ ਜੀ ਐਗਰੀਕਲਚਰ ਵਾਲੀਆਂ ਗੱਡੀਆਂ ਜਿਹੜੀਆਂ ਜਿਸ ਤਰ੍ਹਾਂ ਟਰੈਕਟਰ ਤਸਵੀਰ ਵਿੱਚ ਵੀ ਨਜ਼ਰ ਆ ਰਿਹਾ ਇਹਨਾਂ ਦਾ ਚੱਲਣਾ ਮਨਾ ਹੈ il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ vale sia per macchine agricole gommate ਕਹਿੰਦੇ ਜਿਹੜੇ ਟਾਇਰਾਂ ਵਾਲੀਆਂ ਐਗਰੀਕਲਚਰ ਵਾਲੀਆਂ ਗੱਡੀਆਂ ਨੇ ਉਹਨਾਂ ਵਾਸਤੇ ਵੀ ਨਿਸ਼ਾਨ ਹੈ ਵੈਲਿਡ ਹੈ sia per quelle cingolate ਜਿਨ੍ਹਾਂ ਤੇ ਚੈਨ ਲੱਗੇ ਹੁੰਦੇ ਨੇ ਉਹਨਾਂ ਵਾਸਤੇ ਵੀ ਹੈ ਵੈਲਿਡ ਵੇਰੋ ਜੀ ਵੇਖਣੀ ਇਹ ਚੀਜ਼ ਹੈ ਕਿ ਐਗਰੀਕਲਚਰ ਵਾਲੀ ਹੋਵੇ ਭਾਵੇਂ ਉਹ ਚੈਨਾਂ ਵਾਲੀ ਹੋਵੇ ਤੇ ਭਾਵੇਂ ਟਾਇਰਾਂ ਵਾਲੀ ਹੋਵੇ ਅੱਛਾ ਜੀ 10 ਨੰਬਰ ਅੱਗੇ ਵੀ ਤਸਵੀਰ ਬੜੀ ਵਾਰੀ ਸਮਝਾਈ ਹੈ ਔਰ ਐਗਜ਼ਾਮ ਵਿੱਚ ਆਉਂਦੀ ਵੀ ਆਵੇ ਕਿ ਇਹ ਗੱਡੀ ਪਰਲੀ ਸਾਈਡ ਤੇ ਨਹੀਂ ਜਾ ਸਕਦੀ ਕਿਉਂਕਿ ਇਹਦੇ ਨਾਲ ਪਹਿਲਾਂ ਕੰਟੀਨਿਊ ਲੈਣ ਆਈ ਹੈ ਠੀਕ ਹੈ ਜੀ ਕੰਟੀਨਿਊ ਲੈਣ ਇਸ ਤਰ੍ਹਾਂ ਕਦੋਂ ਆਉਂਦੀ ਹੈ ਜਦੋਂ ਅੱਗੇ ਚੌਕ ਹੋਵੇ ਅੱਗੇ ਮੋੜ ਹੋਵੇ ਅੱਗੇ ਚੜਾਈ ਹੋਵੇ ਠੀਕ ਹੈ ਜੀ ਅੱਗੇ ਕੋਈ ਫਾਟਕ ਹੋਵੇ ਇਸ ਤਰ੍ਹਾਂ ਉਦੋਂ ਹੁੰਦਾ ਹੈ rispetto al veicolo che procede nel senso della freccia ਕਹਿੰਦਾ ਉਹ ਗੱਡੀ ਜਿਹੜੀ ਤੀਰ ਦੀ ਤਰਫ ਚੱਲ ਰਹੀ ਹੈ la striscia continua centrale in figura ਜਿਹੜੀ ਚਿੱਟੀ ਲਾਈਨ ਹੈ ਸੈਂਟਰ ਵਾਲੀ ਕੰਟੀਨਿਊ si trova ਕਹਿੰਦਾ ਮਿਲੇ ਦੀ ogni volta ਹਰ ਦਫਾ ਕਹਿੰਦਾ ਇਹ ਲਾਈਨ ਮਿਲੇ ਦੀ che si supera in tratto in discesa di un 200 ਜਦੋਂ ਇੱਕ 200 ਦੀ discesa ਢਲਾਣ ਉਤਰਦੇ ਹੋ ਜਾਂ ਕਹਿ ਲਓ ਕਿ ਉਹਦੇ ਉੱਤੇ ਚੱਲਦੇ ਹੋ ਫਾਲਸੋ ਜੀ discesa ਤੇ ਨਹੀਂ salita ਤੇ ਇਹ ਮਿਲੇ ਦੀ 11 ਨੰਬਰ ਜੀ ਤੁਰਨਾਂਤੀ ਵਾਲੇ ਨਿਸ਼ਾਨ ਆ ਗਏ ਨੇ ਜਦੋਂ ਇਹ ਨਿਸ਼ਾਨ ਆਉਣ ਤੇ ਨੰਬਰ ਲਿਖੇ ਆ ਜਾਣ ਇਹਦਾ ਮਤਲਬ ਅੱਗੇ ਜ਼ਿਆਦਾ ਖਤਰਨਾਕ ਮੋੜ ਨੇ ਮਤਲਬ ਇੱਕ ਤੋਂ ਜ਼ਿਆਦਾ ਨੇ il pannello integrativo di figura B ਕਹਿੰਦਾ ਜਿਹੜੀ B pannello ਹੈ indica ਦੱਸ ਰਹੀ ਹੈ quanti chilometri mancano ਵੀ ਕਿੰਨੇ ਕਿਲੋਮੀਟਰ ਰਹਿ ਗਏ ਨੇ per poter trovare un cavalcavia ਇੱਕ ਪੁਲ ਮਿਲਣੇ ਦੇ ਲਈ che consente di invertire il senso di marcia ਜਿਹੜਾ ਯੂ ਟਰਨ ਕਰਨੇ ਦੀ ਇਜਾਜ਼ਤ ਦੇਵੇਗਾ ਫਾਲਸੋ ਜੀ ਇਹ ਮੋੜਾਂ ਦਾ ਦੱਸ ਰਿਹਾ ਹੈ ਠੀਕ ਹੈ ਕਿਲੋਮੀਟਰ ਨਹੀਂ ਦੱਸ ਰਿਹਾ ਬਾਕੀ ਜੀ cavalcavia ਆਇਆ sempre falso ਤੇ 2-3 ਵੇਰੋ ਵੀ ਹਨ ਤਸਵੀਰਾਂ ਨਾਲ ਨੇ ਠੀਕ ਹੈ ਉਹ ਜਿਹਨੂੰ ਨਾ ਪਤਾ ਹੋਇਆ ਪੁੱਛ ਲਵੇ ਅਜੇ 12 ਨੰਬਰ ਕੀ intende cambiare corsia ਜਿਹੜਾ ਕੁਰਸੀਆ ਚੇਂਜ ਕਰਨਾ ਚਾਹੁੰਦਾ ਹੈ per effettuare un sorpasso e overtake ਕਰਨੇ ਦੇ ਲਈ deve controllare ਕਹਿੰਦਾ ਉਹ ਚੈੱਕ ਕਰੇ ਕਿ il veicolo che sta davanti ਵੀ ਉਹ ਗੱਡੀ ਜਿਹੜੀ ਅੱਗੇ ਵੇ non abbia segnalato ਵੀ ਉਹਨੇ ਇਸ਼ਾਰਾ ਤੇ ਨਹੀਂ ਲਾ ਲਿਆ inizio della stessa manovra ਔਰ ਇਹ ਕੰਮ ਸ਼ੁਰੂ ਤੇ ਨਹੀਂ ਕਰ ਲਿਆ ਕਿਹੜਾ ਕੰਮ ਮਤਲਬ ਓਵਰਟੇਕ ਕਰਨਾ ਸ਼ੁਰੂ ਤੇ ਨਹੀਂ ਕਰ ਦਿੱਤਾ ਕਹਿੰਦਾ ਇਹ ਵੀ ਕੰਟਰੋਲ ਕਰ ਲੈਣਾ ਚੈੱਕ ਕਰ ਲੈਣਾ ਬੇਰੋ ਕਿਉਂਕਿ ਅਗਰ ਸਾਡੇ ਅੱਗੇ ਗੱਡੀ ਹੈ ਉਹਨੇ ਓਵਰਟੇਕ ਕਰਨਾ ਸ਼ੁਰੂ ਕਰ ਦਿੱਤਾ ਫਿਰ ਵੀ ਅਸੀਂ ਨਹੀਂ ਕਰ ਸਕਦੇ ਪਿੱਛੇ ਗੱਡੀ ਹੈ ਉਹਨੇ ਓਵਰਟੇਕ ਕਰਨਾ ਸ਼ੁਰੂ ਕੀਤਾ ਹੈ ਜਾਂ ਇਸ਼ਾਰਾ ਲਾ ਲਿਆ ਓਵਰਟੇਕ ਕਰਨੇ ਵਾਸਤੇ ਫਿਰ ਵੀ ਅਸੀਂ ਓਵਰਟੇਕ ਨਹੀਂ ਕਰ ਸਕਦੇ 13 ਨੰਬਰ la sosta negli spazi riservati ਕਹਿੰਦਾ ਉਹ ਸੋਸਤਾ ਜਿਹੜਾ ਤੁਸੀਂ ਰਿਜ਼ਰਵ ਜਗ੍ਹਾ ਵਿੱਚ ਕਰਦੇ ਹੋ ਕਿਹਦੇ ਵਾਸਤੇ ਰਿਜ਼ਰਵ ਹੈ allo stazionamento ਸੋਸਤੇ ਵਾਸਤੇ e alla fermata di autobus filobus ਇਹਨਾਂ ਗੱਡੀਆਂ ਵਾਸਤੇ i veicoli circolanti su rotaia ਜਾਂ ਉਹ ਗੱਡੀਆਂ ਜਿਹੜੀਆਂ ਪਟੜੀ ਤੇ ਚੱਲਦੀਆਂ ਨੇ tra l'altro ਕਹਿੰਦਾ ਅਗਰ ਇੱਥੇ ਸੋਸਤਾ ਕਰਦੇ ਹੋ la sottrazione di punti della patente ਦੀਆਂ puntiਆਂ ਕੱਟੀਆਂ ਜਾਣ ਦੀਆਂ ਵੇਰੋ 14 ਨੰਬਰ le giacche ad uso motociclistico ਜਿਹੜੇ ਮੋਟਰਸਾਈਕਲ ਵਾਲੇ ਜਾਕੇ ਹੁੰਦੇ ਨੇ ਜਿਹੜੇ ਇਸਤੇਮਾਲ ਕਰਦੇ ਨੇ non sono previste ਕਹਿੰਦਾ ਇਹ ਹੁੰਦਾ ਹੀ ਕੋਈ ਨਹੀਂ ਫਿਰ utilizzo estivo ਗਰਮੀਆਂ ਵਿੱਚ ਇਸਤੇਮਾਲ ਕਰਨੇ ਵਾਸਤੇ ਫਾਲਸੋ ਜੀ ਗਰਮੀਆਂ ਵਾਲੇ ਵੀ ਹੁੰਦੇ ਨੇ ਸਰਦੀਆਂ ਵਾਲੇ ਵੀ ਹੁੰਦੇ ਨੇ 15 ਨੰਬਰ il fine del primo scorso ਕਹਿੰਦਾ ਜਿਹੜੀ ਫਰਸਟ ਏਡ ਹੈ ਇਹ quello ਉਹ ਵਾਲੀ ਹੁੰਦੀ ਹੈ
di cercare di mantenere in vita ज़िंदगी बचाना, il ferito ਜ਼ਖਮੀ ਦੀ con semplici e immediati interventi, ਜਿਹੜਾ ਤੁਸੀਂ ਕੋਈ ਸਿੰਪਲ ਜੀ ਮਦਦ ਕਰਦੇ ਹੋ ਔਰ ਫੌਰਨ ਮਦਦ ਕਰਦੇ ਹੋ, ਕਹਿੰਦਾ ਇਹ ਜਿਹੜੀ ਉਹਦੀ ਤੁਸੀਂ ਜ਼ਿੰਦਗੀ ਬਚਾਉਂਦੇ ਹੋ ਇਸ ਤਰ੍ਹਾਂ, ਇਹ ਪ੍ਰੀਮੋ ਸਕੋਰਸ ਹੁੰਦੀ ਹੈ ਵੇਰੋ। ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ ਆ ਇਨਸ਼ਾਅੱਲਾ।